ਤੁਹਾਡਾ स्वागत है जी डॉक्टर साहब। साड़ी अगली ईमेल लुधियाने तो सरदार बीर दविंदर सिंह गिल जी की है। इन्हों ने इंटरनेट पर अचानक कुछ दिन पहला TV84 वेख्या तो उदों तो ही ये इसके प्रशंसक हैं। इन्हों प्रोग्राम सच्चो सच बहुत चंगा लगता है। सच इन्हों का सवाल है कि गुजरात के मुअत्तल IPS अधिकारी वंजारे ने जदों गुजरात विचले पुलिस मुकाबलिਆਂ ਲਈ नरेंद्र मोदी ਅਤੇ गृह मंत्री अमित शाह ਨੂੰ ਦੋਸ਼ੀ ਦੱਸਿਆ ਤਾਂ 4 ਚੁਫੇਰੇ ਤਰਥੱਲੀ ਮਚ ਗਈ। ਕਾਂਗਰਸ ਵੱਲੋਂ ਗੁਜਰਾਤ ਬੰਦ ਦਾ ਸੱਦਾ ਦਿੱਤਾ ਗਿਆ ਹੈ ਅਤੇ ਨਰਿੰਦਰ ਮੋਦੀ ਤੋਂ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ। ਪਰ ਜਦੋਂ ਪੰਜਾਬ ਵਿਚਲੇ ਪੁਲਿਸ ਅਧਿਕਾਰੀ ਸੁਰਜੀਤ ਸਿੰਘ ਤੇ ਹੋਰ ਪੁਲਿਸਿਆਂ ਨੇ ਵੀ ਇਹੋ ਜਿਹਾ ਇੰਕਸ਼ਾਫ ਪ੍ਰੈਸ ਕਾਨਫਰੰਸ ਵਿੱਚ ਕੀਤਾ ਸੀ ਤਾਂ ਮੀਡੀਆ ਨੇ ਇਸ ਖਬਰ ਨੂੰ ਵੀ ਅਣਗੌਲਿਆ ਕੀਤਾ ਸੀ ਅਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਵੀ ਪਟੀਸ਼ਨ ਮਨਜ਼ੂਰ ਕਰਨ ਤੋਂ ਨਾ ਕਰ ਦਿੱਤੀ ਸੀ। ऐसा पंजाब के केस विच क्यों किया जाता है जी डॉक्टर साहब? ਵੀਰ ਦਵਿੰਦਰ ਸਿੰਘ ਜੀ ਗਿੱਲ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਲੁਧਿਆਣੇ ਤੋਂ ਲਿਖਿਆ ਜੀ। ਹੁਣ ਅਸੀਂ ਥੋੜਾ ਜਿਹਾ ਯਤਨ ਕਰਦੇ ਹਾਂ ਵੀ ਜਿਹੜੀਆਂ ਈਮੇਲਸ ਬਹੁਤ ਲੰਬੀਆਂ ਹੁੰਦੀਆਂ ਨੇ ਉਹਨਾਂ ਦਾ ਅਸੀਂ ਫਾਈਨਲ ਸਵਾਲ ਵਾਲੇ ਪਾਰਟ ਨੂੰ ਪੜ੍ਹਦੇ ਹਾਂ ਜੀ। ਉੱਪਰਲਿਆਂ ਨੂੰ ਅਸੀਂ ਸਮ ਅਪ ਕਰ ਲੈਂਦੇ ਹਾਂ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਜਿਹੜੀਆਂ ਈਮੇਲਸ ਨੇ ਉਹਦੇ 'ਚ ਇਨਕਲੂਡ ਕੀਤੀਆਂ ਜਾ ਸਕਣ ਜੀ। ਸੋ ਇਹਨਾਂ ਨੂੰ ਪ੍ਰੋਗਰਾਮ ਚੰਗਾ ਲੱਗਦਾ ਹੈ, ਇਹਨਾਂ ਦਾ ਧੰਨਵਾਦ ਜੀ। ਮੁੱਦਾ ਉਹਨਾਂ ਨੇ ਬੜਾ ਅਹਿਮ ਜੀ ਉਠਾਇਆ ਔਰ ਇਹ ਗੱਲ ਈਵਨ ਕੁਛ ਮੀਡੀਆ ਦੇ ਵਿੱਚ ਵੀ ਚੱਲ ਰਹੀ ਹੈ। ਮੈਂ ਦੇਖ ਰਿਹਾ ਸੀ ਕਿ ਪੰਜਾਬ ਨਿਊਜ਼ ਲਾਈਨ ਇੱਕ ਵੈਬਸਾਈਟ ਹੈ ਜਿਸ ਦੇ ਉੱਤੇ ਇੱਕ ਆਰਟੀਕਲ ਇੱਕ ਬੜੇ ਸੀਜ਼ਨ ਜਰਨਲਿਸਟ ਜਗਤਾਰ ਸਿੰਘ ਨਾਂ ਦੇ ਨੇ, ਭਾਵੇਂ ਉਹਨਾਂ ਦੀ ਹੈ ਤਾਂ ਖੱਬੇ ਪੱਖੀ ਰਾਈਟਰ, ਖਾਲਿਸਤਾਨ ਦੇ ਉੱਤੇ ਵੀ ਉਹਨਾਂ ਨੇ ਖੱਬੇ ਪੱਖੀ ਵਿਚਾਰਧਾਰਾ ਤੋਂ ਇੱਕ ਕਿਤਾਬ ਵੀ ਲਿਖੀ ਹੈ ਜੀ। ਅਤੇ ਉਹਨਾਂ ਨੇ ਇੱਕ ਆਰਟੀਕਲ ਪੰਜਾਬ ਨਿਊਜ਼ ਲਾਈਨ 'ਤੇ 2 ਦਿਨ ਪਹਿਲਾਂ ਮੈਂ ਦੇਖਿਆ ਜਿਹਦੇ 'ਚ ਉਹਨਾਂ ਨੇ ਜਿਹੜਾ ਉਹਦੇ ਟਾਈਟਲ ਪੇਜ ਦੇ ਉੱਤੇ ਇੱਕ ਬਜ਼ੁਰਗ ਸਿੱਖ ਦੀ ਫੋਟੋ, ਨੈਕਟਾਈ ਵਗੈਰਾ ਲੱਗੀ, ਕੈਨੇਡੀਅਨ ਸਟਾਈਲ ਦਸਤਾਰ ਜੀ ਜਿਵੇਂ 1920 'ਚ ਬੰਨ੍ਹਦੇ ਸੀ। ਮੈਂ ਦੇਖਿਆ ਕਾਮਰੇਡ ਬੂਝਾ ਸਿੰਘ ਦੀ ਫੋਟੋ ਹੈ ਜਿਹੜੇ 80 ਸਾਲ ਦੇ ਸੀ, ਜਦੋਂ ਕਿ ਉਹਨਾਂ ਨੇ ਗਦਰ ਪਾਰਟੀ ਨਾਲ ਵੀ ਉਹਨਾਂ ਦਾ ਸੰਬੰਧ ਸੀ, ਨਕਸਲਾਈਟ ਮੂਵਮੈਂਟ ਦੇ ਉਹ ਆਈਡੀਓਲੋਗ ਸੀ, ਵਿਚਾਰਧਾਰਕ ਆਗੂ ਸੀ ਜੀ। ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਜਦੋਂ ਬਣੀ ਹੈ ਲੇਟ 60s ਅਰਲੀ 70s, ਸੋ ਉਹਨਾਂ ਨੂੰ ਚੁੱਕ ਕੇ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਮਾਰਿਆ ਗਿਆ ਸੀ। ਸੋ ਉੱਥੇ ਇੱਕ ਪਾਸੇ ਜੇ ਕਾਮਰੇਡ ਬੂਝਾ ਸਿੰਘ ਦੀ ਫੋਟੋ ਲੱਗੀ ਹੈ ਅਤੇ ਦੂਜੇ ਪਾਸੇ ਇਸ਼ਰਤ ਜਹਾਂ ਦੀ ਜਿਹੜੀ 19 ਸਾਲਾਂ ਦੀ ਬੱਚੀ ਨੂੰ ਗੁਜਰਾਤ ਪੁਲਿਸ ਨੇ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਮਾਰਿਆ ਜੀ। ਔਰ ਉਹਦੇ 'ਚ ਫਿਰ ਉਹ ਵੇਰਵੇ ਦੇ ਵਿੱਚ ਆਰਟੀਕਲ 'ਚ ਜ਼ਿਕਰ ਸੀ ਕਿ ਜੀ ਕਿਵੇਂ ਜਿਹੜੇ ਝੂਠੇ ਪੁਲਿਸ ਮੁਕਾਬਲਿਆਂ ਦੀ ਕਹਾਣੀ ਹੈ ਇਹ ਤਾਂ ਲਗਾਤਾਰਤਾ ਨਾਲ ਹੁੰਦੀ ਰਹੀ ਹੈ। ਔਰ ਈਵਨ ਪ੍ਰਕਾਸ਼ ਸਿੰਘ ਬਾਦਲ ਨੇ ਉਸ ਜ਼ਮਾਨੇ 'ਚ 1960ਵਿਆਂ 'ਚ ਦੇ ਅਖੀਰ 'ਚ 80 ਦੇ ਕਰੀਬ ਜਿਹੜੇ ਨੌਜਵਾਨ ਔਰ ਉਹਨਾਂ 'ਚੋਂ ਬਜ਼ੁਰਗ ਕਾਮਰੇਡ ਬੂਝਾ ਸਿੰਘ ਵਰਗੇ 80 ਸਾਲ ਦੇ ਬਜ਼ੁਰਗ ਵੀ ਨੇ ਉਹਨਾਂ ਨੂੰ ਝੂਠੇ ਪੁਲਿਸ ਮੁਕਾਬਲੇ 'ਚ ਮਾਰਿਆ ਜੀ। ਉਸ ਤੋਂ ਪਹਿਲਾਂ ਇੱਕ ਪੁਸਤਕ ਮੈਂ ਪੜ੍ਹੀ ਹੋਈ ਹੈ ਜਿਹੜਾ ਉਸ ਵੇਲੇ ਬਾਦਲ ਦਾ ਡਾਇਰੈਕਟਰ ਜਨਰਲ ਪੁਲਿਸ ਉਹਨੂੰ IG ਸ਼ਾਇਦ ਕਹਿੰਦੇ ਸੀ ਜੀ, ਭਗਵਾਨ ਸਿੰਘ ਦਾਨੇਵਾਲੀਆ, ਉਹਨੇ ਵੀ ਇੱਕ ਕਿਤਾਬ ਲਿਖੀ ਹੈ ਇੰਡੀਅਨ ਪੁਲਿਸ ਇਨ 20th ਸੈਂਚੁਰੀ ਜੀ। ਸੋ ਉਹਦੇ 'ਚ ਉਹਨੇ ਐਡਮਿਟ ਕੀਤਾ ਕਿ ਅਸੀਂ ਝੂਠੇ ਪੁਲਿਸ ਮੁਕਾਬਲੇ ਬਣਾਏ ਸੀ ਜੀ। ਜੋ ਕੁਛ ਪੰਜਾਬ ਦੇ ਵਿੱਚ ਹੋਇਆ ਜਿਸ ਵੱਲ ਵੀਰ ਦਵਿੰਦਰ ਸਿੰਘ ਗਿੱਲ ਨੇ ਇਸ਼ਾਰਾ ਕੀਤਾ ਜੀ ਕਿ ਜੋ 80ਵਿਆਂ ਤੋਂ ਲੈ ਕੇ 90ਵਿਆਂ ਦੇ ਅੱਧ ਤੱਕ ਹੋਇਆ ਉਹਨੇ ਤਾਂ ਸਾਰੇ ਰਿਕਾਰਡ ਝੂਠੇ ਪੁਲਿਸ ਮੁਕਾਬਲਿਆਂ ਦੇ ਭਾਰਤ 'ਚ ਤੋੜ ਦਿੱਤੇ ਜੀ। ਹਾਲਾਂਕਿ ਬੰਗਾਲ ਦੇ ਵਿੱਚ ਨਕਸਲਾਈਟ ਲਹਿਰ ਨੂੰ ਖਤਮ ਕਰਨ ਲਈ PC ਰੇ, ਪ੍ਰਫੁੱਲ ਚੰਦਰ ਰੇ ਜਿਹੜਾ ਇੰਦਰਾ ਗਾਂਧੀ ਦਾ ਖਾਸ ਬੰਦਾ ਸੀ, ਉਹਨੇ ਚੀਫ ਮਿਨਿਸਟਰ ਹੁੰਦੇ ਆਪਣੇ ਬੰਗਾਲੀ ਮੁੰਡਿਆਂ ਨੂੰ ਮਾਰਿਆ ਬੜੇ ਵੱਡੇ ਪੈਮਾਨੇ 'ਤੇ ਔਰ ਇਹ ਚੱਲਦਾ ਰਿਹਾ ਸਿਲਸਿਲਾ। ਲੇਕਿਨ ਜਿਸ ਪੈਮਾਨੇ 'ਤੇ ਪੰਜਾਬ ਦੇ ਵਿੱਚ ਝੂਠੇ ਪੁਲਿਸ ਮੁਕਾਬਲੇ ਬਣਾਏ ਗਏ, ਕਤਲੋਗਾਰਦ ਹੋਇਆ, ਨੰਬਰ 50,000 ਹੈ, 70,000 ਹੈ, ਉਹ ਹਜ਼ਾਰਾਂ 'ਚ ਗੱਲ ਹੈ, ਕੁਛ ਦਰਜਨਾਂ 'ਚ ਨਹੀਂ ਹੈ ਜਾਂ 80 ਜਿਵੇਂ ਫਿਗਰ ਇਹਦੇ ਬਾਦਲ ਵੱਲੋਂ ਮਾਰੇ ਗਿਆਂ ਦੀ ਹੈ ਜੀ। ਸੋ ਜਿਹੜੀ ਗੱਲ ਹੁਣ ਸਾਹਮਣੇ ਆਈ, ਹੁਣ ਲਗਭਗ 30 ਦੇ ਕਰੀਬ ਜਿਹੜੇ ਪੁਲਿਸ ਆਫੀਸਰਸ ਨੇ ਜਿਨ੍ਹਾਂ ਦੇ ਵਿੱਚ ਕੁਛ ਆਲਾ IPS ਆਫੀਸਰ ਨੇ ਗੁਜਰਾਤ ਦੇ ਵਿੱਚ, ਉਹ ਜੇਲ੍ਹਾਂ ਪਿੱਛੇ ਬੰਦ ਨੇ, ਜੇਲ੍ਹਾਂ ਦੀਆਂ ਸਲਾਖਾਂ ਪਿੱਛੇ ਨੇ ਕਿ ਉਹਨਾਂ ਨੇ ਪੁਲਿਸ ਮੁਕਾਬਲੇ ਬਣਾਏ ਨੇ। ਉਹਨਾਂ ਦੇ ਵਿੱਚ ਇੱਕ ਵਣਜਾਰਾ ਨਾਂ ਦਾ IPS ਹੈ ਅਫਸਰ ਜੀ ਜਿਹੜਾ ਪਿਛਲੇ ਕੁਝ ਸਾਲਾਂ ਤੋਂ ਜੇਲ੍ਹ 'ਚ ਬੰਦ ਹੈ। ਹੁਣ ਉਹਨੇ ਇੱਕ ਚਿੱਠੀ ਲਿਖੀ ਹੈ ਜਿਹਦੇ ਤੋਂ ਬਾਅਦ ਇਹ ਸਾਰੀ ਡਿਬੇਟ ਬੜੀ ਟ੍ਰਿਗਰ ਹੋਈ ਹੈ ਜੀ। ਉਹਨੇ ਕਿਹਾ ਵੀ ਅਸੀਂ ਤਾਂ ਨਰਿੰਦਰ ਮੋਦੀ ਨੂੰ ਰੱਬ ਸਮਝਦੇ ਸੀ ਜੀ ਔਰ ਅਸੀਂ ਇਹ ਜੋ ਵੀ ਕੀਤਾ ਇਹ ਉਹਨਾਂ ਦੇ ਕਹਿਣ ਦੇ ਉੱਤੇ ਕੀਤਾ ਔਰ ਅਮਿਤ ਸ਼ਾਹ ਉਸ ਵੇਲੇ ਹੋਮ ਮਿਨਿਸਟਰ ਸੀ ਨਰਿੰਦਰ ਮੋਦੀ ਦਾ ਜੀ। ਔਰ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜੀ ਸਰਕਾਰ ਜਿਹੜਾ ਅੱਜ ਨਰਿੰਦਰ ਮੋਦੀ ਔਰ ਦੂਸਰੇ ਨੇ ਇਹਨਾਂ ਨੇ ਤਾਂ ਆਪਣੀ ਚਮੜੀ ਬਚਾਈ ਜਾਂ CBI ਆਪਣੀ ਚਮੜੀ ਬਚਾ ਰਹੀ ਹੈ, ਸਾਨੂੰ ਰੋਲਣ ਲਈ ਛੱਡ ਦਿੱਤਾ
ਔਰ ਉਹਨੇ ਫਿਰ 10ਵੇਂ ਪਾਤਸ਼ਾਹ ਦੇ ਉਸ ਜਿਹੜਾ ਕੋਟ ਨੂੰ ਕੋਟ ਕੀਤਾ, ਜਿਹੜਾ ਜ਼ਫਰਨਾਮੇ 'ਚ ਹੈ ਕਿ ਜੀ ਚੁੰਕਾਰ ਅਜ਼ ਹਮਾ ਹੀਲ ਤੇ ਦਰਗੁਜ਼ਸਤ ਹਲਾਲ ਅਸਤ ਬੁਰਦਨ ਬਾਸ਼ਮ ਸ਼ੀਰੇ ਦਸਤ, ਕਿ ਜੇ ਸਾਡੇ ਲਈ ਹੁਣ ਕੋਈ ਰਸਤਾ ਬਾਕੀ ਨਹੀਂ ਰਿਹਾ ਇਨਸਾਫ ਲੈਣ ਲਈ, ਔਰ ਇਸ ਲਈ ਅਸੀਂ ਜਿਹੜਾ ਹੁਣ ਇਹ ਬਾਹਰ ਆਏ ਜੀ। ਸੋ ਹੁਣ ਇੱਕ ਪਾਸੇ ਤਾਂ ਕੁਛ ਦਰਜਨ ਮੁਕਾਬਲੇ ਗੁਜਰਾਤ ਦੇ ਵਿੱਚ ਹੁੰਦੇ ਨੇ, ਔਰ ਉਹਦੇ ਥੱਲੇ ਪੁਲਿਸ ਅਫਸਰ ਜਿਹੜੇ ਅੰਦਰ ਬੈਠੇ ਨੇ ਉਹਨਾਂ ਨੂੰ ਵੀ ਸੇਕ ਲੱਗਣਾ ਜਦੋਂ ਹੁਣ ਜ਼ਿਆਦਾ ਸ਼ੁਰੂ ਹੋਇਆ, ਉਹਨਾਂ ਨੂੰ ਸੀ ਵੀ ਸਾਨੂੰ ਬਚਾ ਲਏਗਾ ਇਹ ਜੀ, ਤੇ ਉਹਨਾਂ ਨੇ ਬੋਲਣਾ ਸ਼ੁਰੂ ਕੀਤਾ। ਹੁਣ ਜਿਹੜੀ ਗੱਲ ਵੀਰ ਦਵਿੰਦਰ ਸਿੰਘ ਕਹਿ ਰਹੇ ਨੇ ਕਿ ਪੰਜਾਬ ਦੇ ਮਾਮਲੇ 'ਚ ਵੀ ਸੁਰਜੀਤ ਸਿੰਘ ਨਾਂ ਦਾ ਬੰਦਾ ਹੈ ਜਿਹਨੇ ਪੰਜਾਬ ਦੇ ਵਿੱਚ 80 ਦੇ ਕਰੀਬ ਨੌਜਵਾਨਾਂ ਨੂੰ ਮਾਰਨ ਦੀ ਗੱਲ ਕੀਤੀ 23-24 ਮੁਕਾਬਲਿਆਂ ਦੇ ਵਿੱਚ, ਉਹ ਪ੍ਰੈਸ ਕਾਨਫਰੰਸ ਕਰਦਾ ਜੀ, ਤੇ ਉਹਦੀ ਖਬਰ ਹੀ ਗਾਇਬ ਹੋ ਜਾਂਦੀ ਹੈ ਮੀਡੀਆ 'ਚੋਂ, ਸਿਵਾਏ ਇੱਕ ਅੱਧੇ ਨਿਊਜ਼ਪੇਪਰ ਦੇ ਜੀ। ਉਹ ਪੰਜਾਬ ਹਰਿਆਣਾ ਹਾਈ ਕੋਰਟ 'ਚ ਜਾਂਦਾ ਪ੍ਰੋਮੀਨੈਂਟ ਵਕੀਲ ਰਾਜਵਿੰਦਰ ਸਿੰਘ ਬੈਂਸ ਨੂੰ ਲੈ ਕੇ ਜੀ ਕਿ ਜੀ ਮੈਨੂੰ ਸੁਰੱਖਿਆ ਦਿੱਤੀ ਜਾਏ ਔਰ ਇਸ ਦਾ ਜਿਹੜਾ ਨੋਟਿਸ ਲਿਆ ਜਾਏ, ਆ ਮੈਂ ਕੀਤਾ ਹੈ ਕੰਮ ਜੀ। ਅਦਾਲਤ ਕਹਿੰਦੀ ਹੈ ਜੀ ਕਿ ਤੁਸੀਂ ਆਪਣੇ ਅਫਸਰਾਂ ਨੂੰ ਕਿਉਂ ਨਹੀਂ ਅਪੀਲ ਕੀਤੀ, ਪਹਿਲਾਂ ਤੁਸੀਂ ਆਈਜੀ ਨੂੰ ਪੁੱਛਿਆ? ਉਹਨਾਂ ਨੇ ਕਿਹਾ ਜੀ ਪੁੱਛਣਾ ਕੀ, ਉਹ ਤਾਂ ਕਰਵਾਉਣ ਵਾਲੇ ਸੀ ਜੀ। ਹੁਣ ਇਹ ਉਹਨਾਂ ਨੇ ਪੁੱਛਿਆ ਵੀ ਇਹ ਕਿਉਂ ਹੈ, ਵੀ ਇੱਕ ਪਾਸੇ ਤਾਂ ਇੰਨਾ ਵਾਵੇਲਾ ਮਚ ਗਿਆ ਕਿ ਚੀਫ ਮਿਨਿਸਟਰ ਦੇ ਅਸਤੀਫੇ ਦੀ ਮੰਗ ਹੋ ਰਹੀ ਹੈ ਵੀ ਨਰਿੰਦਰ ਮੋਦੀ ਅਸਤੀਫਾ ਦੇ ਜੀ ਜੀ। ਮੋਦੀ ਨੇ ਵੀ ਦੇਖਿਆ ਵੀ ਹਵਾ ਖਿਲਾਫ ਬਣ ਰਹੀ ਹੈ, ਉਹਨੇ ਵੀ ਕਿਹਾ ਜੀ ਮੈਂ ਤਾਂ 2017 ਤੱਕ ਗੁਜਰਾਤ ਦਾ ਚੀਫ ਮਿਨਿਸਟਰ ਰਹਿਣਾ, ਮੈਂ ਕੋਈ ਪ੍ਰਧਾਨ ਮੰਤਰੀ ਦਾ ਕੈਂਡੀਡੇਟ ਨਹੀਂ ਹਾਂ। ਉਹਨੂੰ ਲੱਗਿਆ ਕਿ ਪ੍ਰਧਾਨ ਮੰਤਰੀ ਬਣਦੇ ਤਾਂ ਉਹ ਵੀ ਚੱਲਿਆ ਕੰਮ ਜੀ। ਹੁਣ ਇੱਕ ਪਾਸੇ ਪੁਲਿਸ ਮੁਕਾਬਲਿਆਂ ਦੀ ਕਹਾਣੀ ਉੱਥੇ ਉਹਨਾਂ ਦੀ ਸਾਰੀ ਐਂਬੀਸ਼ਨ ਨੂੰ ਅਪਸੈਟ ਕਰ ਦਿੰਦੀ ਹੈ, ਪੂਰਾ ਮੀਡੀਆ ਚਰਚਾ ਕਰਦਾ ਜੀ। ਫਰਕ ਇੰਨਾ ਹੈ ਕਿ ਸਿੱਖਾਂ ਦਾ ਮਾਰਿਆ ਜਾਣਾ ਪੰਜਾਬ 'ਚ, ਇਹ ਗੱਲ ਇੱਕ ਪ੍ਰਮੁੱਖ ਵਕੀਲ ਨੇ ਚੰਡੀਗੜ੍ਹ ਤੋਂ ਕਹੀ ਸਾਡੇ ਨਿਊਜ਼ ਸ਼ੋਅ ਦੇ ਵਿੱਚ ਜੀ। ਉਹਨੇ ਕਿਹਾ ਜੀ ਵੀ ਅੱਜ ਜਦੋਂ ਜੱਜਾਂ ਦੇ ਸਾਹਮਣੇ ਕੇਸ ਸਿੱਖਾਂ ਦੇ ਜਾਂਦਾ ਮੁਕਾਬਲਿਆਂ ਦਾ, ਤੇ ਜੱਜ ਵੀ ਕਨਵਿੰਸ ਨੇ ਕਿ ਚਲੋ ਮਾਰੇ ਗਏ, ਭਾਵੇਂ ਝੂਠੇ ਮਾਰੇ, ਗੈਰ ਕਾਨੂੰਨੀ ਤਰੀਕੇ ਨਾਲ ਮਾਰੇ, ਇਹ ਘੱਟੋ ਘੱਟ ਜੇ ਨਾ ਮਾਰੇ ਜਾਂਦੇ ਤਾਂ ਖਾਲਿਸਤਾਨ ਬਣ ਜਾਣਾ ਸੀ ਜੀ। ਸੋ ਉਹ ਇਹ ਸਮਝਦੇ ਨੇ ਕਿ ਜੋ ਕੰਮ ਵੀ ਪੁਲਿਸ ਨੇ ਕੀਤਾ ਬਹੁਤ ਵਧੀਆ ਕੀਤਾ, ਦੇਸ਼ ਦੀ ਏਕਤਾ ਅਖੰਡਤਾ ਬਚਾਉਣ ਲਈ ਜੇ 40-50 ਹਜ਼ਾਰ ਸਿੱਖ ਮਾਰ ਵੀ ਦਿੱਤੇ ਜੀ, ਬੜੇ ਬਿਗ ਡੀਲ ਜੀ ਜੀ। ਬਿਲਕੁਲ। ਸੋ ਸਰ ਵੀਰ ਦਵਿੰਦਰ ਸਿੰਘ ਜੀ, ਇਹ ਹਕੀਕਤ ਹੈ, ਸਿੱਖ ਬਲੱਡ ਜਿਹੜਾ ਹੈ ਉਹ ਸ਼ੈੱਡ ਕਰਨਾ ਭਾਰਤ ਮਾਤਾ ਨੂੰ ਪਲੀਜ਼ ਕਰਨ ਦੇ ਲਈ। ਦੁਰਗਾ ਮਾਤਾ ਹੈ, ਜੇ ਇੰਦਰਾ ਗਾਂਧੀ ਨੇ ਹਜ਼ਾਰਾਂ ਸਿੱਖ ਮਾਰੇ, ਘੱਲੂਕਾਰੇ ਵਰਤਾਏ, ਤਾਂ ਹੁਣ ਕਦੇ ਦੁਰਗਾ ਦੀ ਸ਼ਕਲ ਤਾਂ ਦੇਖੋ, ਫੋਟੋ ਜਿਹੜੀ ਬਣਾਈ ਹੁੰਦੀ ਹੈ ਦੇਖੀ ਤਾਂ ਉਹਨਾਂ ਨੇ ਵੀ ਨਹੀਂ ਹੋਣੀ ਮਾਤਾ ਹੈ ਜੀ। ਉਹਦੇ 'ਚ ਉਹ ਇੱਕ ਖੱਪਰ ਫੜਿਆ ਹੁੰਦਾ ਜਿਹੜਾ ਖੂਨ ਨਾਲ ਭਰਿਆ ਹੁੰਦਾ, ਰਾਖਸ਼ਾਂ ਦੇ ਖੂਨ ਨਾਲ। ਦੁਰਗਾ ਦੀ ਜਿਹੜੀ ਸਾਰੀ ਕਾਰਗੁਜ਼ਾਰੀ ਤਾਂ ਇਹੀ ਹੈ ਨਾ ਕਿ ਉਹ ਰਾਖਸ਼ਾਂ ਨੂੰ ਮਾਰਦੀ ਹੈ ਤਾਂ ਉਹਨਾਂ ਦਾ ਖੂਨ ਜਿਹੜਾ ਉਹਦੇ ਨਾਲ ਖੱਪਰ ਭਰਿਆ ਹੁੰਦਾ, ਜਿਹੜਾ ਉਹਨੇ ਹੱਥ ਪਾਤਰ ਫੜਿਆ ਹੁੰਦਾ ਜੀ ਜੀ। ਸੋ ਇੰਦਰਾ ਗਾਂਧੀ ਦੁਰਗਾ ਸੀ, ਉਹਨੇ ਵੀ ਖੱਪਰ ਭਰਿਆ ਸਿੱਖਾਂ ਦੇ ਖੂਨ ਨਾਲ, ਰਾਜੀਵ ਗਾਂਧੀ ਨੇ ਵੀ ਭਰਿਆ। ਉਸ ਤੋਂ ਬਾਅਦ ਦੇ ਹਾਕਮਾਂ ਨੇ ਨਰਸਿਮਹਾ ਰਾਓ ਤੋਂ ਲੈ ਕੇ ਮਨਮੋਹਨ ਸਿੰਘ ਤੱਕ, ਇਹ ਤਾਂ ਰਾਖਸ਼ ਨੇ ਸਿੱਖ ਉਹਨਾਂ ਦੀ ਜ਼ਬਾਨ ਦੇ ਵਿੱਚ। ਸੋ ਜਿੰਨੇ ਵੀ ਮਾਰੇ ਜਾਣ, ਇਹ ਭਾਰਤ ਮਾਤਾ ਦੀ ਸੇਵਾ ਹੈ। ਇਸ ਲਈ ਤੁਹਾਡੇ ਪੁਲਿਸ ਮੁਕਾਬਲੇ ਬਣ ਜਾਣ, ਤੁਹਾਡੇ ਘਰਾਂ ਨੂੰ ਸਾੜ ਦੇਣ, ਤੁਹਾਡੀਆਂ ਬੱਚੀਆਂ ਨੂੰ ਬੇਪਤ ਕਰਨ, ਇਹ ਦੁਰਗਾ ਦੇ ਉਸ ਮੁਲਕ ਦੇ ਵਿੱਚ ਜਸਟੀਫਾਈਡ ਹੈ ਕਿਉਂਕਿ ਇਹ ਦੇਸ਼ ਦੀ ਏਕਤਾ ਅਖੰਡਤਾ ਲਈ। ਸੋ ਇਹ ਫਰਕ ਹੈ ਗੁਜਰਾਤ ਦੇ ਮੁਕਾਬਲਿਆਂ ਦਾ ਔਰ ਪੰਜਾਬ ਦੇ ਮੁਕਾਬਲਿਆਂ ਦਾ ਜੀ। ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਐਡਮਿੰਟਨ ਅਲਬਰਟਾ ਕੈਨੇਡਾ ਤੋਂ ਸਰਦਾਰ ਸੁਖਮਿੰਦਰ ਸਿੰਘ ਬਰੈਜੀ ਦੀ ਹੈ। ਇਹਨਾਂ ਨੂੰ ਪ੍ਰੋਗਰਾਮ ਸੱਚਾ ਸੱਚ ਬਹੁਤ ਚੰਗਾ ਲੱਗਦਾ ਹੈ, ਜਿਸ ਨੂੰ ਇਹ ਬੜੀ ਲਗਾਤਾਰਤਾ ਨਾਲ ਵੇਖਦੇ ਹਨ। ਇਹਨਾਂ ਨੂੰ ਸਾਡੀ ਦ੍ਰਿੜਤਾ ਤੇ ਜਵਾਬ ਦੇਣ ਵਿੱਚ ਨਿਮਰਤਾ ਭਾਵ ਵੀ ਬਹੁਤ ਪਸੰਦ ਹਨ। ਇਹਨਾਂ ਨੂੰ ਸ਼ਿਕਾਇਤ ਹੈ ਕਿ ਇੱਕੋ ਸ਼ਹਿਰ ਵਿੱਚ ਕਈ ਗੁਰਦੁਆਰੇ ਬਣ ਰਹੇ ਹਨ, ਪਰ ਕੌਮ ਦੀਆਂ ਹੋਰ ਸਮੱਸਿਆਵਾਂ ਵੱਲ ਸਾਡਾ ਧਿਆਨ ਨਹੀਂ ਹੈ। ਇਹਨਾਂ ਨੇ ਉਸ ਈਮੇਲ ਲਿਖਾਰੀ ਦੀ ਤਾਰੀਫ ਵੀ ਕੀਤੀ ਹੈ ਜਿਸ ਨੇ ਸਕੂਲ, ਕਾਲਜ, ਯੂਨੀਵਰਸਿਟੀਆਂ ਖੋਲ੍ਹਣ ਦਾ ਸੁਝਾਅ ਦਿੱਤਾ ਸੀ। ਇਹਨਾਂ ਦਾ ਕਹਿਣਾ ਹੈ ਕਿ ਮੀਡੀਆ ਦੇ ਖੇਤਰ ਵਿੱਚ ਵੀ ਸਾਨੂੰ ਪੁਲਾਂਘਾਂ ਪੁੱਟਣ ਦੀ ਲੋੜ ਹੈ ਜੀ। ਡਾਕਟਰ ਸਾਹਿਬ, ਵੀਰ ਸੁਖਵਿੰਦਰ ਸਿੰਘ ਵੜੈਚ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਐਡਮਿੰਟਨ ਐਲਬਰਟਾ ਕੈਨੇਡਾ ਤੋਂ ਲਿਖਿਆ ਜੀ। ਉਹਨਾਂ ਨੂੰ ਸਾਡੇ ਵਿਚਾਰਾਂ 'ਚ ਦ੍ਰਿੜਤਾ ਲੱਗਦੀ ਹੈ, ਸਾਡੇ 'ਚ ਨਿਮਰਤਾ ਲੱਗਦੀ ਹੈ, ਉਹਨਾਂ ਦਾ ਹੋਰ ਵੀ ਸ਼ੁਕਰੀਆ ਜੀ ਜੀ। ਹਾਲਾਂਕਿ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਦ੍ਰਿੜਤਾ ਦੇ ਵਿੱਚ ਵਿਚਰੀਏ, ਨਿਮਰਤਾ 'ਚ ਰਹੀਏ, ਪਰ ਅਲਟੀਮੇਟਲੀ ਇਸ ਮਨ ਖੁਟਹਰ ਕਾ ਨਹੀਂ ਵਿਸਾਸ ਜੀ। ਇਹ ਮਨ ਖੁੱਟਾ ਹੈ, ਇਹਦਾ ਕੋਈ ਭਰੋਸਾ ਤਾਂ ਨਹੀਂ ਹੈ, ਪਰ ਵੀਰ ਜੀ ਦਾ ਧੰਨਵਾਦ ਹੈ ਜੀ। ਉਹਨਾਂ ਦਾ ਸਵਾਲ ਹੈ ਵੀ ਇੱਕੋ ਹੀ ਸ਼ਹਿਰ ਦੇ ਵਿੱਚ ਕਈ ਗੁਰਦੁਆਰੇ ਬਣੇ ਹੋਏ ਨੇ ਤੇ ਜਿਹੜੀਆਂ ਪ੍ਰਾਇਰਟੀਜ਼ ਨੇ ਵਿਦਿਅਕ ਸੰਸਥਾਵਾਂ ਬਣਾਉਣ ਦੀ, ਉਹਦੇ ਵੱਲ ਧਿਆਨ ਨਹੀਂ ਹੈ, ਤੇ ਮੀਡੀਆ ਵੱਲ ਵੀ ਉਹਨਾਂ ਨੇ ਕਿਹਾ ਕਿ ਪੁਲਾਂਘਾਂ ਪੁੱਟੋ ਜੀ।
ਔਰ ਉਹਨਾਂ ਨੇ ਤਾਰੀਫ ਕੀਤੀ ਹੈ ਇੱਕ ਈਮੇਲ ਜਿਹੜੀ ਸ਼ਾਇਦ ਆਸਟ੍ਰੇਲੀਆ ਤੋਂ ਆਈ ਸੀ, ਜਿਹਦੇ 'ਚ ਉਹਨਾਂ ਨੇ ਬੜੇ ਵੇਰਵੇ ਨਾਲ ਕਿਹਾ ਸੀ ਵੀ ਸਾਡੇ ਲਈ ਕਿਉਂ ਜ਼ਰੂਰੀ ਨੇ ਵਿਦਿਅਕ ਸੰਸਥਾਵਾਂ ਦਾ ਹੋਣਾ। ਜੀ ਜੀ ਦੇਖੋ, ਅਸੀਂ ਸਹਿਮਤ ਹਾਂ ਤੁਹਾਡੀ ਗੱਲ ਦੇ ਉੱਤੇ, ਇੱਕ ਹੋਰ ਸਹਿਮਤੀ ਦੀ ਮੋਹਰ ਲਾਉਂਦੇ ਹਾਂ ਜੀ ਕਿ ਵਿਦਿਅਕ ਸੰਸਥਾਵਾਂ, ਸਾਡੇ ਆਪਣੇ ਸਕੂਲ, ਸਾਡੇ ਆਪਣੇ ਕਾਲਜ ਔਰ ਸਾਡੀ ਜਿਹੜੀ ਹੈ ਲੌਜਿੰਗ ਬੋਰਡਿੰਗ ਵਾਲੀ ਯੂਨੀਵਰਸਿਟੀ, ਜਿਵੇਂ ਦਾ ਮਾਡਲ ਨੋਟਰ ਡੇਮ ਦੇ ਵਿੱਚ ਹੈ ਕੈਥੋਲਿਕਸ ਦੀ ਯੂਨੀਵਰਸਿਟੀ ਦਾ, ਇਵੇਂ ਸਾਡੀ ਸਿੱਖ ਯੂਨੀਵਰਸਿਟੀ ਜਿਹੜੀ ਪੰਥਕ ਵਿਚਾਰਧਾਰਾ ਨੂੰ ਪਰਨਾਈ ਹੋਏ। ਜੀ ਪੰਜਾਬ 'ਚ ਬਥੇਰੇ ਖਾਲਸਾ ਕਾਲਜ, ਖਾਲਸਾ ਸਕੂਲ, ਕਈ ਕੁਛ ਖੁੱਲ੍ਹਿਆ ਹੋਇਆ, ਤੇ ਸਾਡਾ ਮੱਕੜ ਵਿਚਾਰਾ ਉਹੀ ਡਰ ਕੇ ਉੱਡ ਗਿਆ ਜਦੋਂ ਉਹਨੇ ਕਿਤੇ ਕਹਿ ਬੈਠਾ ਜੀ ਸਾਡੀਆਂ ਸੰਸਥਾਵਾਂ ਚੰਗੀਆਂ ਨੇ ਪੰਜਾਬ ਸਰਕਾਰ ਨਾਲੋਂ। ਵੈਸੇ ਗੱਲ ਇਹ ਵੀ ਠੀਕ ਨਹੀਂ ਸੀ ਜੀ, ਫਿਰ ਉੱਤੋਂ ਵੀ ਮੁੱਕਰ ਗਿਆ ਨੇ ਜੀ, ਨਹੀਂ ਇਹ ਤਾਂ ਜੋ ਬਾਦਲ ਸਾਹਿਬ ਦੇ, ਤਾਂ ਇਹਨਾਂ ਦੇ ਘਰ ਦੇ ਕੁੱਤੇ ਵੀ ਜਿਹੜੇ ਭੌਂਕਦੇ ਨੇ ਉਹਨਾਂ ਦੇ ਵੀ ਅਸੀਂ ਬਰਾਬਰ ਨਹੀਂ ਹੈਗੇ, ਸਾਡੀ ਕੋਈ ਜ਼ਰੂਰਤ ਹੈ ਕਿ ਅਸੀਂ ਕੋਈ ਕਹਿ ਸਕੀਏ। ਸੋ ਉੱਥੋਂ ਦਾ ਤਾਂ ਭੁੱਲ ਜਾਓ ਕਿ ਬਈ ਯੂਨੀਵਰਸਿਟੀਆਂ ਤਾਂ ਉੱਥੇ ਵੀ ਗੁਰੂ ਨਾਨਕ ਯੂਨੀਵਰਸਿਟੀ ਵੀ ਬਣੀ ਹੋਈ ਹੈ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵੀ ਹੈ ਜੀ, ਗੁਰੂ ਨਾਨਕ ਸਾਹਿਬ ਦੇ ਨਾਂ 'ਤੇ ਬਣਾਈ ਕਿ ਜੀ ਇਹ ਸਿੱਖਾਂ ਦੀ ਯੂਨੀਵਰਸਿਟੀ ਹੋਏਗੀ। ਕਿਤੇ ਉੱਥੇ ਕਾਮਰੇਡ ਬੈਠੇ ਨੇ, ਕਿਤੇ RSS ਬੈਠਾ ਹੈ, ਟੈਕਨੀਕਲ ਯੂਨੀਵਰਸਿਟੀ ਜੋ ਰਜਨੀਸ਼ ਵਰਗਾ RSS ਦਾ ਹੈੱਡ ਬੈਠਾ ਹੈ। ਇੱਕ ਹੋਰ ਲਵਲੀ ਯੂਨੀਵਰਸਿਟੀ ਜਿਹਨੂੰ ਮਾਨਤਾ ਦਿਵਾਉਣ ਲਈ ਸਪੈਸ਼ਲ ਸੈਸ਼ਨ ਅਸੈਂਬਲੀ ਦਾ ਸੱਦ ਕੇ ਕੀਤਾ ਗਿਆ, ਉਹਨਾਂ ਦੀ ਇੱਕ ਇਤਿਹਾਸ ਕਿਤਾਬ ਦੇ ਹਵਾਲੇ ਨਾਲ ਚਰਚਾ ਆਈ ਹੈ ਕਿ ਕਿਵੇਂ 10ਵੇਂ ਪਾਤਸ਼ਾਹ ਪ੍ਰਤੀ ਅਪਮਾਨਜਨਕ ਜਿਹੜਾ ਉਹਨਾਂ ਨੇ ਇਤਿਹਾਸ ਉਹਦੇ 'ਚ ਲਿਖਿਆ ਜੀ। ਸੋ ਅਸੀਂ ਬਾਹਰ ਦੇ ਸਿੱਖਾਂ ਦੇ ਐਫਰਟ ਦੀ ਗੱਲ ਕਰਦੇ ਹਾਂ ਕਿ ਇੱਥੇ ਉਸ ਕਿਸਮ ਦੀ ਆਪਣੀ ਯੂਨੀਵਰਸਿਟੀ ਜਿਹੜੀ ਪੰਥਕ ਰਵਾਇਤਾਂ ਦੀ ਗੱਲ ਕਰੇ, ਪੰਥਕ ਇਤਿਹਾਸ ਦੀ ਗੱਲ ਕਰੇ ਜੀ, ਔਰ ਅਸੀਂ ਇਸ ਦੇ ਬਿਲਕੁਲ ਮੁਦਈ ਹਾਂ। ਤੇ ਦੂਸਰੀ ਗੱਲ, ਮੀਡੀਆ ਵੱਲ ਉਹਨਾਂ ਨੇ ਪਲਾਂਘਾਂ ਪੁੱਟਣ ਨੂੰ ਕਿਹਾ, ਅਸੀਂ ਕਹਿੰਦੇ ਹਾਂ ਵੀ ਚਲੋ ਪਲਾਂਘ ਨਾ ਵੀ ਪੁੱਟੋ, ਲਾਂਘ ਹੀ ਪੁੱਟ ਲਓ ਜੀ ਜੀ, ਵੀ ਘੱਟੋ ਘੱਟ ਸਟੈਪ ਫਾਰਵਰਡ ਲਈਏ, ਤੇ ਜਾਂ ਜਿਨ੍ਹਾਂ ਨੇ ਘੱਟੋ ਘੱਟ ਸਟੈਪ ਫਾਰਵਰਡ ਲਿਆ ਹੈ ਉਹਨਾਂ ਦੇ ਮਗਰ ਖਲੋ ਜਾਈਏ ਤਾਂ ਕਿ ਪਿਛਾਂਹ ਨੂੰ ਨਾ ਆ ਕੇ ਡਿੱਗਣ ਧੜਮ ਕਰਕੇ। ਕਿਉਂਕਿ ਜੇ ਆਰਥਿਕ ਔਰ ਫਾਈਨੈਂਸ਼ੀਅਲ ਸਪੋਰਟ ਨਾ ਹੋਏ ਤਾਂ ਫਿਰ ਨੋ ਮੈਟਰ ਆਈਡੀਆ ਤੁਹਾਡਾ ਕਿੰਨਾ ਗ੍ਰੇਟ ਹੈ, ਤੁਸੀਂ ਉਹਦੇ ਲਈ ਕਿੰਨਾ ਐਫਰਟ ਕੀਤਾ ਹੈ, ਤੁਸੀਂ ਕਿੰਨਾ ਚੰਗਾ ਕੰਮ ਕਰ ਰਹੇ ਹੋ, ਫਿਰ ਤਾਂ ਜਦੋਂ ਡਿੱਗ ਪੈਂਦਾ ਫਿਰ ਉਹੀ ਕੁਛ ਵਿਚਾਰੇ ਇਹੀ ਕਹਿਣਗੇ ਕਿ ਵਿਚਾਰੇ ਜੀ ਕੋਸ਼ਿਸ਼ ਤਾਂ ਬੜੀ ਕੀਤੀ ਪਰ ਚੱਲਿਆ ਨਹੀਂ ਜੀ। ਫਿਰ ਉਹਨਾਂ ਨੂੰ ਆਪ ਵੀ ਭੁੱਲ ਜਾਂਦਾ ਵੀ ਅਸੀਂ ਵੀ ਕੁਝ ਚਲਾਉਣ 'ਚ ਮਦਦ ਨਹੀਂ ਕੀਤੀ ਹੈ। ਜੀ ਜੀ, ਅਸੀਂ ਸਮਝਦੇ ਹਾਂ ਕਿ ਜਿੱਥੇ ਜਿੱਥੇ ਜਿਹੜੇ ਵੀਰ ਭੈਣਾਂ ਇਲੈਕਟ੍ਰੋਨਿਕ ਮੀਡੀਆ ਹੋਏ, ਪ੍ਰਿੰਟ ਮੀਡੀਆ ਹੋਏ, ਰੇਡੀਓ, ਟੈਲੀਵਿਜ਼ਨ, ਅਖਬਾਰਾਂ ਕੋਈ ਐਫਰਟ ਕਰ ਰਹੇ ਨੇ, ਉਹਨਾਂ ਦੀ ਮਦਦ ਕਰੋ। ਤੁਸੀਂ ਵੀ ਜਿਹੜਾ ਐਡਮਿੰਟਨ 'ਚ ਬੈਠੇ ਹੋ ਕੈਨੇਡਾ ਦੇ ਵਿੱਚ, ਜਿਹੜੇ ਕੈਨੇਡਾ 'ਚ ਕੰਮ ਕਰਦੇ ਨੇ ਉਹਨਾਂ ਦੀ ਮਦਦ ਕਰੋ, ਇਹੀ ਅਸੀਂ ਕਹਿ ਸਕਦੇ ਹਾਂ। ਤੇ ਵੀਰ ਸੁਖਵਿੰਦਰ ਸਿੰਘ ਵੜੈਚ ਜੀ ਦਾ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਜੀ। ਡਾਕਟਰ ਸਾਹਿਬ, ਲੈਣਾ ਇੱਕ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।